ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਕੱਥੂ ਨੰਗਲ ਤੋਂ ਕੀਤੇ ਗਏ ਗ੍ਰਿਫਤਾਰ। ਗ੍ਰਿਫਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਡਿਬਰੂਗੜ੍ਹ ਪਹੁੰਚੀ ਐਸਜੀਪੀਸੀ ਦੇ ਵਕੀਲਾਂ ਦੀ ਟੀਮ। ਖਾਲਸਾ ਰਾਜ ਦੇ ਝੰਡੇ ਦੀ ਗਲਤ ਵਿਆਖਿਆ ਕਰਨ ਵਾਲਿਆਂ ਤੇ ਸ਼੍ਰੋਮਣੀ ਕਮੇਟੀ ਨੇ ਲਿਆ ਐਕਸ਼ਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਤੋਂ ਪੱਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੱਪਲਪ੍ਰੀਤ ਸਿੰਘ ਦੇ ਖਿਲਾਫ ਐਨਐਸਏ ਲਗਾਇਆ ਗਿਆ ਹੈ। 6 ਹੋਰ ਕੇਸਾਂ ਵਿੱਚ ਪੱਪਲਪ੍ਰੀਤ ਸਿੰਘ ਲੋੜੀਂਦਾ ਸੀ। ਆਈਜੀ ਸੁਖਚੈਨ ਸਿੰਘ ਨੇ ਕਿਹਾ ਕਿ ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਸਮੇਂ-ਸਮੇਂ ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਐਨਐਸਏ ਲੱਗਣ ਤੋਂ ਬਾਅਦ ਪੁਲਿਸ ਪੱਪਲਪ੍ਰੀਤ ਸਿੰਘ ਨੂੰ ਵੀ ਆਸਾਮ ਭੇਜ ਸਕਦੀ ਹੈ। ਪੁਲਿਸ ਪੱਪਲਪ੍ਰੀਤ ਸਿੰਘ ਕੋਲੋਂ ਹੁਣ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਹਾਸਲ ਕਰੇਗੀ, ਕਿਉਂਕਿ ਸਭ ਤੋਂ ਲੰਮਾ ਸਮਾਂ ਉਹ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਰਿਹਾ ਹੈ। ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ, ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ ਹੈ। ਇਹਦੇ ਵਿੱਚ ਕਾਫੀ ਦੇਰ ਤੋਂ ਬਹੁਤ ਸਾਰੇ ਵਾਈਟਲ ਕਲੂ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਹੋ ਰਿਹਾ ਸੀਗਾ ਔਰ ਬਹੁਤ ਸ਼ਲਾਘਾ ਦਾ ਕੰਮ ਕੀਤਾ ਅੰਮ੍ਰਿਤਸਰ ਰੂਰਲ ਪੁਲਿਸ ਨੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਔਰ ਉਹਨਾਂ ਦੀ ਗਾਈਡੈਂਸ ਦੇ ਹੇਠ। ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ ਐਨਐਸਏ ਦੇ ਵਿੱਚ। ਗ੍ਰਿਫਤਾਰੀ ਜਿਹੜੀ ਪਏਗੀ ਐਨਐਸਏ ਦੇ ਤਹਿਤ ਉਹ ਗ੍ਰਿਫਤਾਰੀ ਪਏਗੀ। ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ ਔਰ ਫਰਦਰ ਇਹਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਰ ਹੋਏਗੀ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਦੀ ਟੀਮ ਡਿਬਰੂਗੜ੍ਹ ਪਹੁੰਚ ਗਈ ਹੈ। ਇੱਥੇ ਉਹ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਮਿਲਣਗੇ। ਸ਼੍ਰੋਮਣੀ ਕਮੇਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਸਿੱਖ ਨੌਜਵਾਨਾਂ ਦੇ ਕੇਸ ਲੜੇਗੀ। ਸ਼੍ਰੋਮਣੀ ਕਮੇਟੀ ਤੋਂ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਹੇਠ ਇਹ ਟੀਮ ਡਿਬਰੂਗੜ੍ਹ ਪਹੁੰਚੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਇਹ ਨੌਜਵਾਨ ਪਿਛਲੇ ਦਿਨੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਨ। ਉਹਨਾਂ ਨੇ ਕੇਸਾਂ ਦੀ ਪੈਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੀ ਟੀਮ ਭੇਜਣ ਦਾ ਐਲਾਨ ਕੀਤਾ ਸੀ। ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਭਾਵੇਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦਾ ਰਿਹਾ ਹੋਵੇ, ਪਰ ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਉਹ ਕੈਦੀਆਂ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਐਡਵੋਕੇਟ ਰੋਹਿਤ ਸ਼ਰਮਾ ਵੀ ਉਹਨਾਂ ਦੇ ਨਾਲ ਹਨ। ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਉਸਦੇ 8 ਸਾਥੀਆਂ ਨੂੰ ਪੁਲਿਸ ਨੇ ਐਨਐਸਏ ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਸੀ। ਜਿਹੜੇ ਡਿਬਰੂਗੜ੍ਹ ਦੇ ਵਿੱਚ ਐਨਐਸਏ 'ਚ ਬੰਦ ਆ ਤੇ ਮੈਂ ਸਮਝਦਾ ਕਈ ਵਾਰੀ ਬੰਦਾ ਜਿੱਦਾਂ ਹੁੰਦਾ ਨਾ ਵੀ ਬੰਦੇ ਦਾ ਤਾਂ ਕੋਈ ਹੈ ਹੀ ਨਹੀਂ, ਦੀਨ ਹੈ ਕੋਈ ਨਹੀਂ, ਛੋਟਾ ਵੀ ਨਹੀਂ। ਉਹ ਸ਼੍ਰੋਮਣੀ ਕਮੇਟੀ ਦੇ ਕਟਾਕਸ਼ ਕਰਦੇ ਆ ਵੀ ਜੀ ਉੱਥੇ ਤਾਂ ਪਹਿਲਾਂ ਹੀ ਮਦਦ ਚੱਲੀ ਗਈ ਤੇ ਸ਼੍ਰੋਮਣੀ ਕਮੇਟੀ ਤਾਂ ਐਵੇਂ ਹੀ ਸਿਆਸਤ ਕਰ ਰਹੀ। ਕੋਈ ਸਿਆਸਤ ਨਹੀਂ ਭਰਾਵੋ ਕਰ ਰਹੇ। ਜਿਹੜੇ ਬਿਆਨ ਦੇ ਰਹੇ ਆ ਉਹ ਵੀ ਗੁੰਮਰਾਹ ਲੋਕਾਂ ਨੂੰ ਕਰ ਰਹੇ ਆ। ਤੇ ਸਾਡੀ ਟੀਮ ਕੱਲ੍ਹ ਦੀ ਉੱਥੇ ਪਹੁੰਚ ਗਈ ਆ। 3 ਮੈਂਬਰੀ ਕਮੇਟੀ ਉੱਥੇ, ਉਹਨਾਂ ਨੂੰ ਅਸੀਂ ਕਿਹਾ ਸੀ ਭਈ ਜਿੰਨਾ ਚਿਰ ਉਹਨਾਂ ਨਾਲ ਸਾਡਾ ਯੋਗ ਮੀਟਿੰਗ ਦਾ ਪ੍ਰਬੰਧ ਨਹੀਂ ਹੁੰਦਾ। ਮੈਂ ਕੱਲ੍ਹ ਗਿਆ ਸੀ ਮੋਗੇ, ਮੈਨੂੰ ਬਹੁਤ ਸਾਰੇ ਐਨਐਸਏ ਵਾਲੇ ਉਹ ਪਰਿਵਾਰ ਵੀ ਉੱਥੇ ਮਿਲੇ ਸੀ। ਸੋ ਅਸੀਂ ਉਹਦੇ ਲਈ ਵੀ ਆਪਣਾ ਯਤਨ ਆਰੰਭ ਦਿੱਤਾ ਤੇ ਅਸੀਂ ਇੱਕ ਵਕੀਲਾਂ ਦਾ ਪੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਬਣਾਇਆ ਸੀ, ਜਿਹਦੇ ਵਿੱਚ ਸਰਦਾਰ ਪੂਰਨ ਸਿੰਘ ਹੁੰਦਲ, ਭਗਵਾਨ ਸਿੰਘ ਸਿਆਲਕਾ, ਸਰਦਾਰ ਬਲਤੇਜ ਸਿੰਘ ਢਿੱਲੋਂ, ਪਰਮਜੀਤ ਸਿੰਘ ਥਿਆੜਾ ਜਿਹੜੇ ਐਡਵੋਕੇਟ ਜਨਰਲ ਰਹੇ ਆ, ਔਰ ਅਰਸ਼ਦੀਪ ਕਲੇਰ। ਉਸ ਤੋਂ ਇਲਾਵਾ ਇੱਕ ਜਗੀਰ ਸਿੰਘ, ਸਾਡੇ 2 ਡਿਸਟ੍ਰਿਕਟ ਅਟਾਰਨੀ ਰਿਟਾਇਰ ਹੋਏ ਆ। ਉਹ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਅਸੀਂ ਹਾਇਰ ਕੀਤਾ, ਇਸ ਪੈਨਲ ਦੇ ਵਿੱਚ ਸ਼ਾਮਲ ਕੀਤਾ। ਤੇ ਤੁਹਾਨੂੰ ਚੇਤਾ ਹੋਣਾ ਪਿਛਲੇ ਦਿਨੀ ਇਹ ਜਿਹੜੀ ਪਰੋਲ ਆ ਉਹ ਸਾਧ ਵਾਲੀ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਨਲ ਵੱਲੋਂ ਪੂਰਨ ਸਿੰਘ ਜੀ ਹੁੰਦਲ ਸੀਨੀਅਰ ਐਡਵੋਕੇਟ ਨੇ ਪਾਈ ਸੀ, ਜਿਹੜੀ ਉਹ ਸਰਕਾਰਾਂ ਨੂੰ ਦੋਹਾਂ ਨੂੰ ਨੋਟਿਸ ਹੋ ਚੁੱਕਾ। ਸੋ ਉਹਦੇ ਲਈ ਅਸੀਂ ਇੱਕ ਇੱਥੇ ਆਪਣਾ ਕੇਂਦਰ ਵੀ ਸਥਾਪਿਤ ਕੀਤਾ। ਜਿਹੜੀਆਂ ਸਾਡੇ ਕੋਲ ਵੱਖ-ਵੱਖ ਤੌਰ ਤੇ ਲੋਕ ਸੰਪਰਕ ਵੀ ਕਰਦੇ ਆ। ਸਾਡਾ ਜਸਵਿੰਦਰ ਸਿੰਘ ਜੱਸੀ ਸਾਡਾ ਅਧਿਕਾਰੀ ਆ, ਜਿਹਦਾ ਟੈਲੀਫੋਨ ਨੰਬਰ ਆ 98 148 98 201। ਕਿਸੇ ਨੂੰ ਵੀ ਆ ਮੌਜੂਦਾ ਦੌਰ ਦੇ ਵਿੱਚ ਕੋਈ ਵਕੀਲ ਦੀ ਪਰੇਸ਼ਾਨੀ ਆ, ਜੇ ਕੋਈ ਵਕੀਲ ਕਰ ਲਿਆ ਆ, ਕੋਈ ਮਾਲੀ ਸਹਾਇਤਾ ਦੀ ਲੋੜ ਆ, ਉਹ ਅਸੀਂ ਆਪਣਾ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਇੱਕ ਬੰਦਾ ਬਹਾਲ ਦਿੱਤਾ, ਜਿਹੜਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰਿਆਂ ਦੀ ਜਿਹੜੀ ਉਹ ਗੱਲ ਸੁਣਦਾ ਆ, ਤਾਂ ਕਿ ਉਹਦੇ ਅਨੁਸਾਰ ਜਿਹੜਾ ਆ ਉਹ ਐਕਸ਼ਨ ਹੋ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾਈ ਰਾਜ ਵੇਲੇ ਦੇ ਝੰਡੇ ਦੀ ਖਾਲਿਸਤਾਨੀ ਝੰਡੇ ਦੇ ਤੌਰ ਤੇ ਵਿਆਖਿਆ ਕਰਨ ਵਾਲੇ ਪੁਲਿਸ ਅਫਸਰਾਂ ਤੇ ਮੀਡੀਆ ਚੈਨਲਾਂ ਨੂੰ ਲੀਗਲ ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਤਰਿਮ ਕਮੇਟੀ ਇਕੱਤਰਤਾ ਉਪਰੰਤ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚਲਾਈ ਗਈ ਮੁਹਿੰਮ ਨਾਲ ਸੰਬੰਧਿਤ ਪਰਫਾਰਮੇ ਰਾਜਪਾਲ ਨੂੰ ਸੌਂਪੇ ਜਾਣਗੇ, ਪਰ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵੱਡਾ ਇਕੱਠ ਸੱਦਿਆ ਜਾਵੇਗਾ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਸ਼ਿਰਕਤ ਕਰਨਗੇ। ਧਾਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹਨਾਂ ਵੇਲੇ ਖਾਲਸਾਈ ਰਾਜ ਦਾ ਝੰਡਾ ਝੂਲਦਾ ਸੀ, ਪਰ ਪੁਲਿਸ ਨੇ ਇਸ ਦੀ ਗਲਤ ਵਿਆਖਿਆ ਕੀਤੀ ਤੇ ਮੀਡੀਆ ਨੇ ਇਸ ਬਾਰੇ ਗਲਤ ਪ੍ਰਚਾਰ ਕੀਤਾ ਹੈ, ਸੋ ਹੁਣ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਕਮੇਟੀ ਨੇ ਜਥੇਦਾਰ ਸਾਹਿਬ ਦੇ ਹੁਕਮ ਤੇ ਵੀ ਫੁੱਲ ਚੜਾਏ ਹਨ। ਕਮੇਟੀ ਤੇ ਸਿਆਸਤ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚੋਂ ਗ੍ਰਿਫਤਾਰ ਕਰਕੇ ਅਸਾਮ ਲਿਜਾਏ ਗਏ ਨੌਜਵਾਨਾਂ ਦੀ ਕਾਨੂੰਨੀ ਮਦਦ ਲਈ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ। ਅੱਜ ਮੀਡੀਆ ਦਾ ਯੁੱਗ ਆ ਤੇ ਮੀਡੀਆ ਦੇ ਨਾਲ ਪਿੱਛੇ ਜੋ ਕੁਝ ਹੋਇਆ ਤੇ ਜੋ ਅੱਜ ਹੋ ਰਿਹਾ ਉਹ ਵੀ ਮੈਂ ਸਮਝਦਾ ਬਹੁਤ ਨਿੰਦਣਯੋਗ ਆ। ਕਈ ਚੈਨਲ ਬੰਦ ਕਰ ਦਿੱਤੇ ਗਏ, ਕਈ ਚੈਨਲਾਂ ਨੇ ਉਸ ਝੂਠ ਪ੍ਰਸਾਰ ਦਾ ਹਿੱਸਾ ਬਣੇ ਜਿਹੜਾ ਕਿ ਕਤਾਜਤ ਤੌਰ ਦੇ ਉੱਤੇ ਅਸਲੀਅਤ ਕੁਝ ਹੋਰ ਸੀ ਤੇ ਹੋਰ ਕੁਝ ਹੋ ਗਈ। ਸੋ ਉਹਨਾਂ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਉਹ ਖਾਲਸਾਈ ਰਾਜ ਦਾ ਜਿਹੜਾ ਨਿਸ਼ਾਨ ਸਾਹਿਬ ਸੀ ਤੇ ਵੱਖ-ਵੱਖ ਰਿਆਸਤਾਂ ਦੇ ਵੀ ਸਾਡੇ ਨਿਸ਼ਾਨ ਸਾਹਿਬ ਰਹੇ ਝੁਲਦੇ। ਉਸ ਖਾਲਸਾਈ ਰਾਜ ਦੇ ਨਿਸ਼ਾਨ ਸਾਹਿਬ ਨੂੰ ਉਹਨੂੰ ਇੱਕ ਖਾਲਿਸਤਾਨ ਦਾ ਝੰਡਾ ਨਿਸ਼ਾਨ ਦੇ ਕੇ ਉਹਦਾ ਝੂਠਾ ਪ੍ਰਚਾਰ ਕੀਤਾ ਗਿਆ, ਜਿਹੜਾ ਕਿ ਕਤਾਜਤ ਸੱਚ ਤੋਂ ਕਿਤੇ ਪਰਾਂ ਸੀ, ਕਿਉਂਕਿ ਇਹੋ ਹੀ ਮੁਲਕ ਆ ਜਿਸ ਮੁਲਕ ਪਾਕਿਸਤਾਨ, ਅਫਗਾਨਿਸਤਾਨ ਤੇ ਇਸ ਭਾਰਤ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਸੀ। ਜਿਸ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ 100% ਲਿਟਰੇਸੀ ਰੇਟ ਸੀ, ਪੜ੍ਹੇ ਲਿਖੇ 100% ਸੀ, ਔਰ ਉਸ ਰਾਜ ਦੇ ਵਿੱਚ ਅੱਜ ਵੀ ਲੋਕ ਚੇਤੇ ਕਰਦੇ ਆ ਕਿ ਜਿਹਦੇ ਵਿੱਚ ਸਾਰੇ ਵਰਗ ਸਾਰੇ ਫਿਰਕੇ ਉਹ ਖੁਸ਼ ਸੀ। ਤੇ ਜੇ ਬੰਦਾ ਸਿੰਘ ਬਹਾਦਰ ਦਾ ਉਦੋਂ ਪਹਿਲਾਂ ਰਾਜ ਆਇਆ 19ਵੀਂ 18ਵੀਂ ਸਦੀ ਦੇ ਵਿੱਚ, ਉਦੋਂ ਵੀ ਖਾਲਸਾ ਰਾਜ ਦੇ ਪੱਛਮ ਵੀ ਝੁਲਦੇ ਸੀ ਨਿਸ਼ਾਨ ਸਾਹਿਬ ਤੇ ਲੋਕਾਂ ਨੂੰ ਉਹਦੇ ਵਿੱਚ ਬੜੀ ਵੱਡੀ ਰਾਹਤ ਵੀ ਸੀ। ਸੋ ਉਹਦੇ ਉੱਤੇ ਵੱਖ-ਵੱਖ ਚੈਨਲਾਂ ਨੂੰ ਤੇ ਉਹ ਤੋਂ ਇਲਾਵਾ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਰਿਲੇ ਕੀਤੀ ਆ, ਉਹ ਜਿਹੜੀ ਆਪਣੇ ਇਹਨੂੰ ਮੀਡੀਆ ਦੇ ਵਿੱਚ ਕਹਿ ਦਿੰਦੇ ਉਹ ਪੋਸਟ ਪਾਈ, ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੀਗਲ ਨੋਟਿਸ ਜਿਹੜੇ ਉਹ ਸਰਵ ਕਰ ਦਿੱਤੇ ਗਏ ਆ। ਬੰਦੀ ਸਿੰਘਾਂ ਦੀ ਜਿਹੜੀ ਮੁਹਿੰਮ ਆ ਉਹ ਲੰਬੇ ਅਰਸੇ ਤੋਂ ਚੱਲ ਰਹੀ ਆ, ਦਸਤਕ ਦੀ ਮੁਹਿੰਮ, ਪਰ ਵਿੱਚ ਕੁਝ ਹਾਲਾਤ ਇਦਾਂ ਦੇ ਬਣ ਗਏ ਉਹਦੇ ਕਰਕੇ ਥੋੜਾ ਜਿਹਾ ਉਹ ਮੱਧਮ ਹੋ ਗਈ। ਪਰ ਅੱਜ ਤੱਕ ਸਾਡੇ ਕੋਲ ਲਗਭਗ 25 ਲੱਖ ਲਗਭਗ ਨੇ ਪੂਰੇ 25 ਲੱਖ ਸਾਡੇ ਕੋਲ ਪਰਫਾਰਮੇ ਜਿਹੜੇ ਆ ਉਹ ਸਾਈਨ ਹੋ ਕੇ ਆ ਗਏ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਫੈਸਲਾ ਕੀਤਾ ਕਿ ਆਉਂਦੇ ਦਿਨਾਂ ਦੇ ਵਿੱਚ ਗਵਰਨਰ ਪੰਜਾਬ ਤੋਂ ਟਾਈਮ ਲੈ ਕੇ ਸਮੁੱਚੇ ਤੌਰ ਤੇ ਸਾਰੀ ਐਗਜ਼ੈਕਟਿਵ ਉਹ ਚੰਡੀਗੜ੍ਹ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਊਗੀ, ਜਿਹਦੇ ਵਿੱਚ ਸਾਰੇ ਜਿੰਨੇ ਪਰਫਾਰਮੇ ਆ ਉਹ ਸਾਰੇ ਉਹਨਾਂ ਦੇ ਸਪੁਰਦ ਕੀਤੇ ਜਾਣਗੇ। ਔਰ ਉਹਦੇ ਲਈ ਰੂਪਰੇਖਾ ਇਹ ਲਿਖੀ ਗਈ ਆ ਕਿ ਉੱਥੇ ਜਾਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਵੱਡਾ ਇਕੱਠ ਜਿਹੜਾ ਸਿੱਖਾਂ ਦਾ ਸੱਦਿਆ ਜਾਊਗਾ, ਜਿਹਦੇ ਵਿੱਚ ਸਿੰਘ ਸਾਹਿਬ ਵੀ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਹ ਸਾਰੇ ਉੱਥੇ ਮੌਜੂਦ ਰਹਿਣਗੇ। ਅਰਦਾਸ ਕਰਕੇ ਉੱਥੋਂ ਉਹ ਫਿਰ ਐਗਜ਼ੈਕਟਿਵ ਜਿਹੜੀ ਆ ਉਹ ਗਵਰਨਰ ਨੂੰ ਜਾ ਕੇ ਜਿਹੜੀ ਆ ਉਹ ਮਿਲੂਗੀ। ਉਹ ਸਾਰੇ ਦਸਤਕ ਦੀ ਮੁਹਿੰਮ ਦੇ ਜਿੰਨੇ ਪਰਫਾਰਮੇ ਆ ਉਹ ਉਹਨਾਂ ਦੇ ਜਿਹੜੇ ਆ ਉਹ ਸਾਰੇ ਸਪੁਰਦ ਕਰਨਗੇ।
ਲੁਧਿਆਣੇ ਦੇ ਪਿੰਡ ਹਸਨਪੁਰ ਤੋਂ ਕੌਮੀ ਇਨਸਾਫ ਮੋਰਚੇ ਦੇ ਮੁਖੀ ਬਾਪੂ ਸੂਰਜ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਮੁੜ ਤੋਂ ਭੁੱਖ ਹੜਤਾਲ ਕਰਨਗੇ। ਬਾਪੂ ਸੂਰਜ ਸਿੰਘ ਨੇ ਕਿਹਾ ਕਿ ਭੁੱਖ ਹੜਤਾਲ ਦੌਰਾਨ ਉਹਨਾਂ ਨੂੰ ਕੁਝ ਵੀ ਹੋ ਗਿਆ ਤਾਂ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ। ਬਾਪੂ ਸੂਰਜ ਸਿੰਘ ਨੇ ਕਿਹਾ ਕਿ ਮੈਂ ਇਸ ਸਬੰਧ ਵਿੱਚ ਖਾਲੀ ਪੰਨਿਆਂ ਤੇ ਇੱਕ ਵਸੀਅਤ ਲਿਖ ਦਿੱਤੀ ਹੈ। ਹਾਲਾਂਕਿ ਜਦੋਂ ਬਾਪੂ ਸੂਰਜ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਤਾਂ ਉਸ ਵੇਲੇ ਵਾਅਦਾ ਲਿਆ ਗਿਆ ਸੀ ਕਿ ਉਹ ਭੁੱਖ ਹੜਤਾਲ ਤੇ ਨਹੀਂ ਬੈਠਣਗੇ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਕੋਲ ਵਸੀਅਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਾਪੂ ਸੂਰਜ ਸਿੰਘ ਖਾਲਸਾ ਨੇ ਕਿਹਾ ਕਿ ਵਜ਼ਾਰਤ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਨਾਲ ਬੈਠਕ ਕਰਕੇ ਵਾਅਦਾ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੰਮ ਕਰਨਗੇ, ਪਰ ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ, ਉਲਟਾ ਮੋਰਚੇ ਨੂੰ ਦਬਾਉਣ ਨੂੰ ਲੱਗੇ ਹੋਏ ਹਨ। ਬਾਪੂ ਸੂਰਜ ਸਿੰਘ ਖਾਲਸਾ ਦੀ ਵਿਗੜੀ ਹਾਲਤ ਦੀ ਵਜ੍ਹਾ ਕਰਕੇ ਪ੍ਰਸ਼ਾਸਨ ਨੇ ਕੌਮੀ ਮੋਰਚੇ ਵਾਲੀ ਥਾਂ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਜਿਸ ਦੀ ਵਜ੍ਹਾ ਕਰਕੇ ਬਾਪੂ ਸੂਰਜ ਸਿੰਘ ਖਾਲਸਾ ਨੇ ਕਿਹਾ ਕਿ 14 ਅਪ੍ਰੈਲ ਤੋਂ 18 ਅਪ੍ਰੈਲ ਤੱਕ ਉਹ ਹਸਨਪੁਰ ਵਿੱਚ ਹੀ ਸ੍ਰੀ ਅਖੰਡ ਪਾਠ ਸਾਹਿਬ ਰੱਖਣਗੇ। ਇਸ ਦੌਰਾਨ ਮੋਰਚੇ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਾਪੂ ਸੂਰਜ ਸਿੰਘ ਖਾਲਸਾ ਵੱਲੋਂ ਕਈ ਲੋਕਾਂ ਦੀ ਮੌਜੂਦਗੀ ਵਿੱਚ ਵਸੀਅਤ ਤਿਆਰ ਕੀਤੀ ਗਈ ਹੈ। ਉਹਨਾਂ ਨੇ ਹਮੇਸ਼ਾ ਬੰਦੀ ਸਿੰਘਾਂ ਦੀ ਲੜਾਈ ਲੜੀ ਹੈ। ਬਾਪੂ ਸੂਰਜ ਸਿੰਘ ਖਾਲਸਾ ਦੀ ਇੱਛਾ ਹੈ ਕਿ ਉਹਨਾਂ ਦੀ ਮੌਤ ਤੋਂ ਬਾਅਦ ਸੰਸਕਾਰ ਮੁਹਾਲੀ ਧਰਨੇ ਵਾਲੀ ਥਾਂ ਤੇ ਕੀਤਾ ਜਾਵੇ। ਉਧਰ ਬਾਪੂ ਸੂਰਜ ਸਿੰਘ ਦੀ ਸਿਹਤ ਨੂੰ ਵੇਖ ਰਹੇ ਡਾਕਟਰ ਸਾਰੰਗ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਬੀਪੀ ਅਤੇ ਸ਼ੂਗਰ ਦੀ ਪਰੇਸ਼ਾਨੀ ਹੈ, ਜਿਸ ਕਾਰਨ ਸਫ਼ਰ ਨਹੀਂ ਕਰਨ ਦਿੱਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਡਰੱਗ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਡਰੱਗ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਹੱਦ ਤੋਂ ਵੱਧ ਸਿਆਸਤ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ 20 ਦਸੰਬਰ 2021 ਤੇ ਮੇਰੇ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਅੱਜ ਇਸ ਮਾਮਲੇ ਨੂੰ 1.5 ਸਾਲ ਹੋ ਗਿਆ ਹੈ, ਪਰ ਸਰਕਾਰ ਨੇ ਹਾਲੇ ਤੱਕ ਕੋਈ ਵੀ ਚਲਾਨ ਪੇਸ਼ ਨਹੀਂ ਕੀਤਾ, ਜਦੋਂ ਕਿ 6 ਮਹੀਨੇ ਦੇ ਅੰਦਰ ਚਲਾਨ ਪੇਸ਼ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ। ਮਜੀਠੀਆ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਸਰਕਾਰ ਦੇ ਕੋਲ ਉਹਨਾਂ ਖਿਲਾਫ ਸਬੂਤ ਮੌਜੂਦ ਹਨ ਤਾਂ ਸਰਕਾਰ ਕੇਸ ਕਿਉਂ ਨਹੀਂ ਚਲਾਉਂਦੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਮੁੱਦੇ ਤੇ ਨਾਕਾਮਯਾਬ ਸਾਬਤ ਹੋਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਦਿੱਤੇ ਗਏ ਬਿਆਨ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਦੀ ਅਮਨ ਸ਼ਾਂਤੀ ਕੰਟਰੋਲ ਵਿੱਚ ਹੈ ਤਾਂ ਜੇਲ੍ਹਾਂ 'ਚੋਂ ਗੈਂਗਸਟਰਾਂ ਦੀਆਂ ਇੰਟਰਵਿਊ ਕਿਵੇਂ ਹੋ ਜਾਂਦੀਆਂ ਹਨ। ਮਜੀਠੀਆ ਨੇ ਕਿਹਾ ਕਿ ਹਾਈ ਸਿਕਿਉਰਿਟੀ ਦੱਸੀਆਂ ਜਾਣ ਵਾਲੀਆਂ ਜੇਲ੍ਹਾਂ ਵਿੱਚੋਂ ਫੋਨ ਮਿਲਣ ਦੇ ਕੇਸ ਵੱਧਦੇ ਜਾਣ ਤਾਂ ਕਿਵੇਂ ਸੂਬੇ ਵਿੱਚ ਅਮਨ ਸ਼ਾਂਤੀ ਕਾਬੂ ਹੇਠ ਹੈ। ਮਜੀਠੀਆ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮਜੀਠੀਆ ਨੇ ਕਾਨੂੰਨ ਵਿਵਸਥਾ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਕਿ 7-8 ਵਾਰੀ ਉਹਨਾਂ ਨੂੰ ਧਮਕੀਆਂ ਵਾਲੇ ਫੋਨ ਆਏ ਹਨ, ਜਿਸ ਬਾਰੇ ਉਹ ਸਮੇਂ-ਸਮੇਂ ਤੇ ਡੀਜੀਪੀ ਨੂੰ ਸੂਚਿਤ ਕਰਦੇ ਰਹੇ ਹਨ ਤੇ ਉਹਨਾਂ ਵੇਰਵੇ ਵੀ ਪੁਲਿਸ ਨਾਲ ਸਾਂਝੇ ਕੀਤੇ ਹਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਡੀਜੀਪੀ ਵੱਲੋਂ ਕਾਨੂੰਨ ਵਿਵਸਥਾ ਦਰੁਸਤ ਹੋਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਕੰਟਰੋਲ ਹੇਠ ਹੈ ਤਾਂ ਫਿਰ ਪੰਜਾਬ ਵਿੱਚ ਕੇਂਦਰੀ ਬਲ ਕਿਉਂ ਤਾਇਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ, ਪਟਿਆਲਾ, ਲੁਧਿਆਣਾ ਸਮੇਤ ਅਨੇਕਾਂ ਥਾਵਾਂ ਤੇ ਧਾਰਾ 144 ਲਾਗੂ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਹਾਲਾਤ ਆਮ ਵਰਗੇ ਹਨ ਤਾਂ ਫਿਰ ਇਹ ਧਾਰਾ ਕਿਉਂ ਲਾਗੂ ਕੀਤੀ ਗਈ ਹੈ, ਉਹ ਵੀ ਉਦੋਂ ਜਦੋਂ ਵਿਸਾਖੀ ਸਿਰ ਤੇ ਹੈ ਤੇ ਲੱਖਾਂ ਲੋਕਾਂ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋਣਾ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰ ਜੇਲ੍ਹਾਂ ਵਿੱਚੋਂ ਸ਼ਰੇਆਮ ਇੰਟਰਵਿਊ ਦੇ ਰਹੇ ਹਨ ਤੇ ਤੁਸੀਂ ਦਾਅਵੇ ਕਰ ਰਹੇ ਹੋ ਕਿ ਸਭ ਕੁਝ ਠੀਕ ਹੈ। ਕੋਈ ਝੂਠਾ ਕੇਸ ਜਾਂ ਕੋਈ ਕੇਸ ਦਰਜ ਹੋਵੇ ਉਹਦੀ ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਕਿ ਤੁਸੀਂ ਜਦੋਂ ਵੀ ਤਰੀਕ ਲੱਗੇ ਉੱਥੇ ਪਹੁੰਚਣਾ ਹੋ, ਮਗਰ ਸਿਆਸਤ ਕੇਸ ਹੱਦ ਤੱਕ ਕੀਤੀ ਜਾਂਦੀ ਹੈ ਡਰੱਗ ਕੇਸਿਸ ਨੂੰ ਲੈ ਕੇ। ਇਹ ਜਿਹੜੀਆਂ ਹੁਣ ਰਿਪੋਰਟਾਂ ਵੀ ਖੁੱਲੀਆਂ ਨੇ ਉਹਨੇ ਵੀ ਸਪਸ਼ਟ ਕਰਤਾ। ਔਰ ਤੁਸੀਂ ਮੇਰੇ ਪਰਟੀਕੂਲਰ ਕੇਸ ਨੂੰ ਲੈ ਕੇ ਵੇਖ ਲਓ, ਚਾਹੇ ਜਦੋਂ ਬੇਲ ਦਾ ਆਰਡਰ ਆਇਆ ਆਨਰੇਬਲ ਡਬਲ ਬੈਂਚ ਨੇ ਉਹਦੇ ਤੇ 26 ਸਫ਼ਿਆਂ ਦਾ ਆਰਡਰ ਦਿੱਤਾ। 20 ਦਸੰਬਰ 2021 ਤੇ ਮੇਰੇ ਤੇ ਪਰਚਾ ਦਰਜ ਹੋਇਆ। ਅੱਜ ਆਪਾਂ ਬੈਠੇ ਆ ਜੀ 10 ਅਪ੍ਰੈਲ 2023, ਲਗਭਗ 1.5 ਸਾਲ 6 ਮਹੀਨੇ ਦੇ ਅੰਦਰ ਚਲਾਨ ਪੇਸ਼ ਕਰਨਾ ਹੁੰਦਾ। ਮਗਰ ਕਿਉਂਕਿ ਇਹਦੇ ਤੇ ਪੋਲਿਟਿਕਸ ਕਰਨੀ ਆ, ਸਿਆਸਤ ਕਰਨੀ ਆ, ਪ੍ਰੂਫ ਕੋਈ ਹੈ ਨਹੀਂ, ਕੱਲੀ ਪੋਲਿਟਿਕਸ ਤੇ ਨਿਰਭਰ ਹੈ। ਜਦੋਂ ਕੋਈ ਇਲੈਕਸ਼ਨ ਆਊਗੀ ਤੇ ਭਾਵੇਂ ਚਲਾਨ ਪੇਸ਼ ਹੋ ਜੇ, ਨਹੀਂ ਤੇ ਚਲਾਨ ਨਹੀਂ ਪੇਸ਼ ਹੁੰਦਾ ਛੇਤੀ ਕਿਤੇ। ਜੇ ਤੁਹਾਡੇ ਕੋਲ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿ ਭਾਈ ਤੁਹਾਡੇ ਕੋਲ ਜੇ ਇੰਨਾ ਕੁਝ ਹੈ ਤੇ ਤੁਸੀਂ ਕਿਉਂ ਨਹੀਂ ਕੇਸ ਚਲਾਉਂਦੇ? ਦੇਖੋ, ਕਿਉਂਕਿ ਏਜੰਸੀਆਂ ਦਾ ਕੰਮ ਹੈ। ਜਦੋਂ CM ਵੀ ਫੈਸਲਾ ਦੇ ਰਿਹਾ ਸਾਰੇ ਅਫਸਰਾਂ ਨੂੰ, ਚਾਹੇ ਉਹ ਬਹਿਬਲ ਕਲਾ ਦਾ ਕੇਸ ਸੀ, ਚਾਹੇ ਆਪਣਾ ਕੋਟਕਪੂਰੇ ਦਾ ਗੋਲੀकांड ਸੀ, ਪਹਿਲਾਂ ਹੀ ਮੰਤਰੀਆਂ ਨੇ ਤੇ CM ਨੇ ਦੱਸਤਾ। ਹੁਣ DGP ਜਾਂ ADGP ਦੀ ਥੱਲੇ ਅਫਸਰ ਦੀ ਕਿਸੇ ਦੀ ਹਿੰਮਤ ਹੈ ਕਿ ਉਹ ਤੋਂ ਉਲਟ ਦੱਸ ਦੇਣ, ਚਲਾਨ ਪੇਸ਼ ਕਰ ਦੇਣ। ਸੋ ਚਲਾਨ ਤਾਂ ਪੇਸ਼ ਕਰ ਰਹੇ ਆ ਪੋਲੀਟੀਕਲ, ਔਰ ਉਹਦਾ ਰਿਜ਼ਲਟ ਵੀ ਕੀ ਨਿਕਲ ਰਿਹਾ ਹਰ ਕੋਰਟ 'ਚੋਂ ਤੁਸੀਂ ਦੇਖ ਰਹੇ ਹੋ ਜਾ ਕੇ।
ਪਹਿਲਾਂ ਵੀ ਇਹ ਕਈ ਇਹੋ ਜਿਹੀਆਂ ਐਫਆਈਆਰ ਸਾਰੀ ਪ੍ਰੋਸੀਡਿੰਗ ਹੀ ਕੁਆਸ਼ ਹੋ ਗਈ ਜੀ, ਜਿੱਚੇ ਇੱਕ ਅਫਸਰ ਮੁੜ ਕੇ ਅਸਤੀਫਾ ਦੇ ਗਏ। ਸੋ ਇਹ ਜਿਹਾ ਬੜਾ ਕੁਛ ਹੈ, ਬਟ ਅਫਸੋਸ ਦੀ ਗੱਲ ਹੈ ਕਿ ਐਡੇ ਸੰਵੇਦਨਸ਼ੀਲ ਮੁੱਦੇ ਤੇ ਵੀ ਸਿਰਫ ਤੇ ਸਿਰਫ ਪੋਲਿਟਿਕਸ, ਰਾਜਨੀਤੀ ਕੀਤੀ ਜਾ ਰਹੀ ਹੈ ਔਰ ਕੁਛ ਨਹੀਂ। ਅੱਜ ਵੀ ਤੁਸੀਂ ਹਾਲ ਵੇਖ ਲਓ ਕਿ ਕੀ ਹਾਲਾਤ ਬਣੇ ਆ ਪੰਜਾਬ ਦੇ ਹਰ ਇਸ਼ੂ ਤੇ, ਚਾਹੇ ਉਹ ਲਾਅ ਐਂਡ ਆਰਡਰ ਹੈ, ਚਾਹੇ ਉਹ ਜਰਨਲ ਜੋ ਹਿੰਦੂ ਸਿੱਖ ਏਕਤਾ ਦਾ ਜੋ ਮਾਹੌਲ ਕਮਿਊਨਲ ਡਿਸਹਾਰਮਨੀ ਦਾ ਬਣਿਆ ਹੋਇਆ ਹੈ, ਜਾਂ ਡਰੱਗਸ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਵੇਖ ਲਓ, ਪੰਜਾਬ ਤਾਂ ਇਜ਼ ਗੋਇੰਗ ਬੈਕਵਰਡਸ। ਸੋ ਇਹਦੇ ਤੇ ਸਿਰਫ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਜੇ ਤੁਹਾਡੇ ਕੋਲ ਕੁਛ ਹੈ ਭਾਈ ਤੁਸੀਂ ਦਿਓ, ਇੱਕ ਲੀਗਲ ਪ੍ਰੋਸੈਸ ਹੈ, ਜਿਨ੍ਹਾਂ ਨੇ ਆਪ ਦੇ ਡਿਪੈਂਡ ਕਰਨਾ ਉਹ ਡਿਪੈਂਡ ਕਰਨਗੇ। ਅਖੀਰ 'ਚ ਫੈਸਲਾ ਤਾਂ ਕੋਰਟ ਦਾ ਹੈ ਨਾ। ਨੋ ਗਵਰਨਮੈਂਟ ਇਜ਼ ਗੋਇੰਗ ਟੂ ਡਿਸਾਈਡ। ਚੀਫ ਮਿਨਿਸਟਰਸ ਔਰ ਸਰਕਾਰਾਂ ਵੈਂਡੇਟਾ ਕਰਦੀਆਂ ਹੁੰਦੀਆਂ ਨੇ, ਇਤਿਹਾਸ ਹੈ, ਮਗਰ ਫੈਸਲਾ ਆਨਰੇਬਲ ਕੋਰਟਸ ਕਰਦੀਆਂ ਹੁੰਦੀਆਂ ਨੇ, ਇਹ ਵੀ ਸੱਚਾਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ ਕਾਰਪੋਰੇਟਰਾਂ ਦੇ ਬਣੇ ਹੋਏ 8 ਸਾਈਲੋਜ਼ ਨੂੰ ਪੰਜਾਬ ਸਰਕਾਰ ਮੰਡੀ ਬੋਰਡ ਨੇ ਸਰਕਾਰੀ ਮੰਡੀਆਂ ਐਲਾਨ ਦਿੱਤਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਾਰਪੋਰੇਟ ਘਰਾਣਿਆਂ ਦੇ ਸਾਈਲੋਜ਼ ਵਿੱਚ ਕਣਕ ਬਿਲਕੁਲ ਵੀ ਨਾ ਸਿੱਟੀ ਜਾਵੇ। ਸਰਕਾਰ ਇਹ ਸਾਜ਼ਿਸ਼ ਵਜੋਂ ਸਾਈਲੋਜ਼ ਨੂੰ ਮੰਡੀ ਵਜੋਂ ਘੋਸ਼ਿਤ ਕਰਨ ਤੇ ਲੱਗੀ ਹੋਈ ਹੈ। ਡੱਲੇਵਾਲ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਵੇ ਤੇ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਨਾ ਖੇਡੇ। ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨਾਂ ਨੇ ਸੜਕਾਂ ਤੇ ਬੈਠ ਕੇ ਘਟੀਆ ਕਾਨੂੰਨ ਵਾਪਸ ਕਰਵਾਏ ਸਨ ਤੇ ਕਿੰਨੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਹਨ, ਪਰ ਹੁਣ ਸਰਕਾਰ ਚੋਰ ਮੋਰੀ ਰਾਹੀਂ ਇਹ ਕਾਨੂੰਨ ਫਿਰ ਤੋਂ ਲਾਗੂ ਕਰਨ ਲਈ ਕੋਝੇ ਹਥਕੰਡੇ ਅਪਣਾ ਰਹੀ ਹੈ। ਕਿਸਾਨ ਆਗੂ ਨੇ ਇਹ ਵੀ ਅੰਦੇਸ਼ਾ ਜਤਾਇਆ ਕਿ ਇਹਨਾਂ ਸਾਈਲੋਜ਼ ਨੂੰ ਸਰਕਾਰੀ ਮੰਡੀਆਂ ਦੇ ਬਰਾਬਰ ਖੜੇ ਕਰਕੇ ਹੌਲੀ-ਹੌਲੀ ਮੰਡੀਆਂ ਨੂੰ ਖਤਮ ਕੀਤਾ ਜਾਵੇਗਾ ਤੇ ਇੱਥੇ ਕਾਰਪੋਰੇਟਰਾਂ ਦਾ ਕਬਜ਼ਾ ਹੋ ਜਾਵੇਗਾ। ਇਸ ਨਾਲ ਕਿਸਾਨੀ ਨੂੰ ਤਾਂ ਮਾਰ ਹੈ ਹੀ, ਪਰ ਮੰਡੀਆਂ ਵਿੱਚ ਕੰਮ ਕਰਦੇ ਹੋਰ ਮਜ਼ਦੂਰਾਂ ਦਾ ਰੁਜ਼ਗਾਰ ਵੀ ਖਤਮ ਹੋ ਜਾਵੇਗਾ। ਕਿਸਾਨ ਆਗੂ ਡੱਲੇਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਦਾ ਕਿਸਾਨ ਡਟ ਕੇ ਵਿਰੋਧ ਕਰਨਗੇ। ਉਹਨਾਂ ਨੇ ਕਿਸਾਨਾਂ ਨੂੰ ਇੱਕ ਹੋਰ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਹੈ। ਪੰਜਾਬ ਗਵਰਨਮੈਂਟ ਨੇ ਜਾਂ ਮੰਡੀ ਬੋਰਡ ਨੇ 8 ਸੈਲੋ ਜਿਹੜੇ ਪੰਜਾਬ ਦੇ ਅੰਦਰ ਬਣੇ ਹੋਏ ਨੇ, ਅਡਾਨੀਆਂ, ਅਬਾਨੀਆਂ ਜਾਂ ਹੋਰ ਪ੍ਰਾਈਵੇਟ ਪਲੇਅਰਸ ਦੇ, ਉਹ ਸਾਰੇ ਦੇ ਸਾਰੇ ਸੈਲੋਜ਼ ਨੂੰ ਮੰਡੀ ਡਿਕਲੇਅਰ ਕਰ ਦਿੱਤਾ ਗਿਆ। ਹੁਣ ਅਸੀਂ ਲਗਾਤਾਰ ਲੜਾਈ ਇਸੇ ਗੱਲ ਦੀ ਲੜ ਕੇ ਆਏ ਹਾਂ ਦੋਸਤੋ ਦਿੱਲੀ ਦੇ ਅੰਦਰ ਕਿ ਸਾਡੀ ਪ੍ਰਾਈਵੇਟ ਸਰਕਾਰੀ ਮੰਡੀ ਦੇ ਪੈਰਲਲ ਪ੍ਰਾਈਵੇਟ ਮੰਡੀ ਨਹੀਂ ਆਉਣ ਦੇਣੀ ਚਾਹੀਦੀ। ਇਹ ਨਹੀਂ ਆਉਣੀ ਚਾਹੀਦੀ ਕਿਉਂ? ਕਿਉਂਕਿ ਅਸੀਂ ਸਮਝਦੇ ਹਾਂ ਕਿ ਕਾਰਪੋਰੇਟ ਲੋਕ ਆਪਣੇ ਕੰਪੀਟੀਟਰ ਨੂੰ ਪਹਿਲਾਂ ਮਾਰਨਗੇ। ਉਹਨੂੰ ਮਾਰਨ ਦੇ ਲਈ ਆਪਣੇ ਕਿਸਾਨਾਂ ਨੂੰ, ਫਾਰਮਰ ਨੂੰ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਹੂਲਤਾਂ ਦੇ ਕੇ ਕਿਸਾਨਾਂ ਨੂੰ ਉਧਰ ਨੂੰ ਖਿੱਚਣਗੇ। ਔਰ ਜਦੋਂ ਕਿਸਾਨਾਂ ਦਾ ਸੁਭਾਅ ਬਣ ਗਿਆ ਉੱਥੇ ਜਾਣ ਦਾ, ਉਹਨਾਂ ਨੂੰ ਫਿਰ ਸਰਕਾਰ ਪ੍ਰਾਈਵੇਟ ਮੰਡੀਆਂ ਹੀ ਰਹਿਣ ਦੇਵੇਗੀ। ਉਹਨਾਂ ਨੂੰ ਸਰਕਾਰੀ ਮੰਡੀ ਵੀ ਐਲਾਨ ਕਰਨੀ ਬੰਦ ਕਰ ਦੇ, ਭਾਵੇਂ ਕਿਸਾਨ ਤਾਂ ਵੀ ਉਹਦੇ ਵਿੱਚ ਚਲੇ ਜਾਣਗੇ, ਕਿਉਂਕਿ ਕਿਸਾਨਾਂ ਨੂੰ ਉਹਨਾਂ ਨੇ ਇੱਕ ਲਾਲਚ ਦੇ ਕੇ ਗੇਜ ਪਾ ਕੇ ਉਧਰ ਲਾ ਲਿਆ ਹੋਵੇਗਾ। ਔਰ ਇਧਰਲੇ ਪਾਸੋਂ ਜਿਹੜੀਆਂ ਸਾਡੀ ਸਰਕਾਰੀ ਮੰਡੀਆਂ ਨੇ ਉਹ ਬੰਦ ਹੋ ਜਾਣਗੀਆਂ। ਜਿਵੇਂ ਮਿਸਾਲ ਦੇ ਤੌਰ ਤੇ ਪਿਛਲੇ ਸਾਲ ਜੋ ਡਕਰੂ ਦਾ ਸੈਲੋ ਹੈ, ਉਹ ਸੈਲੋ ਦੇ ਅੰਦਰ ਜਿਸ ਵੇਲੇ ਅਨਾਜ ਗਿਆ ਤਾਂ ਉਸਦੇ ਚਫੇਰੇ ਦੀਆਂ 35 ਮੰਡੀਆਂ ਪਿਛਲੇ ਸਾਲ ਬੰਦ ਰਹੀਆਂ ਨੇ। ਇਹ ਧਿਆਨ ਦੇਣ ਵਾਲੀ ਗੱਲ ਹੈ। ਅਸੀਂ ਖਾਸ ਤੌਰ ਦੇ ਉੱਤੇ ਮੋਗਾ ਡਿਸਟ੍ਰਿਕਟ ਦੇ ਡੀਸੀ ਸਾਹਿਬ ਨੂੰ ਵੀ ਅਪੀਲ ਕਰਾਂਗੇ, ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਉਹਨਾਂ ਮੰਡੀਆਂ ਨੂੰ ਮੁੜ ਸਰਜੀਤ ਕਰੋ, ਉਹਨਾਂ ਮੰਡੀਆਂ ਨੂੰ ਚਾਲੂ ਕਰੋ ਔਰ ਇਹਨੂੰ ਬੰਦ ਕਰੋ, ਇਸ ਸਿਸਟਮ ਨੂੰ, ਕਿਉਂਕਿ ਸਾਡੀਆਂ ਮੰਡੀਆਂ ਨੂੰ ਖਤਮ ਕਰਨ ਦਾ ਇੱਕ ਰਸਤਾ ਖੋਲ੍ਹਿਆ ਜਾ ਰਿਹਾ ਹੈ। ਇਸੇ ਲਈ ਤਾਂ ਅਸੀਂ ਲੜੇ ਹਾਂ ਕਿ ਕਿਸੇ ਕੀਮਤ ਦੇ ਉੱਤੇ ਸਰਕਾਰੀ ਮੰਡੀ ਦੇ ਪੈਰਲਲ ਪ੍ਰਾਈਵੇਟ ਮੰਡੀ ਨਹੀਂ ਹੋਣੀ ਚਾਹੀਦੀ। ਮੇਰੇ ਦੋਸਤੋ, ਇਹ ਬਿਲਕੁਲ ਉਸੇ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਪ੍ਰਾਈਵੇਟ ਹਸਪੀਟਲਾਂ ਨੇ ਸਰਕਾਰੀ ਹਸਪੀਟਲ ਮਾਰੇ, ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਮਾਰੇ, ਪ੍ਰਾਈਵੇਟ ਟਰਾਂਸਪੋਰਟ ਨੇ ਸਰਕਾਰੀ ਟਰਾਂਸਪੋਰਟ ਮਾਰੀ, ਪ੍ਰਾਈਵੇਟ ਮੋਬਾਈਲ ਸਿਸਟਮ ਨੇ ਆ ਕੇ ਸਾਡਾ ਸੈਲਵਨ ਬਰਬਾਦ ਕੀਤਾ, BSNL ਬਰਬਾਦ ਕੀਤਾ। ਸਾਡੀ ਬਿਲਕੁਲ ਅੱਖਾਂ ਦੇ ਸਾਹਮਣੇ ਸਾਰਾ ਕੁਝ ਪਿਆ ਹੈ। ਔਰ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਅਸੀਂ ਮਿਸਾਲਾਂ ਬਹੁਤ ਸਾਡੇ ਸਾਹਮਣੇ ਵੇਖ ਚੁੱਕੇ ਹਾਂ। ਇਸ ਕਰਕੇ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਸਾਨੂੰ। ਔਰ ਸਾਨੂੰ ਇਹਦੇ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਕਿ ਤੁਰੰਤ ਇਹਨਾਂ ਨੂੰ ਜੋ ਮੰਡੀ ਘੋਸ਼ਿਤ ਕਰਨ ਦਾ ਨੋਟੀਫਿਕੇਸ਼ਨ ਹੈ ਉਹਨੂੰ ਰੱਦ ਕਰੇ ਔਰ ਕਿਸਾਨਾਂ ਦੀ ਮੰਡੀ, ਉਹੀ ਸਰਕਾਰੀ ਮੰਡੀ ਦੇ ਵਿੱਚ ਅਨਾਜ ਵਿਕਣਾ ਚਾਹੀਦਾ ਜੋ ਉੱਥੋਂ ਖਰੀਦ ਲੈਣ। ਜੇ ਕਿਸੇ ਅਡਾਨੀ ਨੇ ਖਰੀਦਣਾ, ਕਿਸੇ ਅਬਾਨੀ ਨੇ ਖਰੀਦਣਾ, ਕਿਸੇ ਹੋਰ ਮਿੱਤਰ ਨੇ ਖਰੀਦਣਾ ਹੈ, ਉਹ ਉੱਥੇ ਆ ਕੇ ਖਰੀਦੇ, ਤਾਂ ਕਿ ਉਹਦੇ ਨਾਲ ਜਿੱਥੇ ਕਿਸਾਨੀ ਦਾ ਤੇ ਸਾਡੀਆਂ ਮੰਡੀਆਂ ਦਾ ਭਲਾ ਹੋਣਾ, ਫਾਇਦਾ ਹੋਣਾ ਹੈ, ਉਹਦੇ ਨਾਲ ਨਾਲ ਸਾਡੀ ਲੇਬਰ ਆ ਜਿਹੜੀ, ਲੇਬਰ ਦਾ ਵੀ ਰੁਜ਼ਗਾਰ ਚੱਲੇਗਾ
ਨਹੀਂ ਤਾਂ ਲੇਬਰ ਦਾ ਵੱਡੀ ਪੱਧਰ ਤੇ ਰੁਜ਼ਗਾਰ ਖਤਮ ਕਰਨਗੇ ਇਹ ਸੈਲੋਜ਼। ਸੋ ਇਸ ਕਰਕੇ ਕਿਸੇ ਕੀਮਤ ਦੇ ਉੱਤੇ ਸੈਲੋਜ਼ ਨਹੀਂ ਚੱਲਣ ਦੇਣੇ ਚਾਹੀਦੇ। ਤਕੜੇ ਹੋ ਕੇ ਇਹਦਾ ਵਿਰੋਧ ਕਰਨਾ ਪਏਗਾ। ਅਸੀਂ ਸਰਕਾਰ ਨੂੰ ਪਹਿਲਾਂ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਇਹਨੂੰ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਕੇ ਸਰਕਾਰ ਸਾਡਾ ਫਸਲ ਜਿਹੜੀ ਉਹ ਸਾਡੀਆਂ ਸਰਕਾਰੀ ਮੰਡੀਆਂ ਦੇ ਵਿੱਚ ਖਰੀਦਣ ਦਾ ਪ੍ਰਬੰਧ ਕਰੇ। ਨਹੀਂ ਤਾਂ ਫਿਰ ਸਾਨੂੰ ਮਜਬੂਰਨ ਇਹਦੇ ਖਿਲਾਫ ਅੰਦੋਲਨ ਕਰਨਾ ਪਏਗਾ। ਲੜਾਈ ਲੜਨੀ ਪਏਗੀ ਤਾਂ ਲੜਾਂਗੇ। ਲੋਕਾਂ ਨੂੰ ਮੇਰੀ ਅਪੀਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਦਨੋਂ ਅਗਰ ਇਸ ਵਰਤਾਰੇ ਦੇ ਖਿਲਾਫ ਕਿਸੇ ਤਰ੍ਹਾਂ ਦੀ ਲੜਾਈ ਕੋਈ ਅੰਦੋਲਨ ਕਰਨਾ ਪੈਂਦਾ ਹੈ ਤਾਂ ਫਿਰ ਤਿਆਰੀ ਕਰਨੀ ਪਏਗੀ। ਤਿਆਰੀ ਕਰੋ ਸਾਰੇ, ਔਰ ਕਸਮ ਖਾਓ ਹਰ ਇੱਕ ਕਿਸਾਨ ਕਿ ਕੋਈ ਵੀ ਕਿਸਾਨ ਜਿਹੜਾ ਸੱਚਮੁੱਚ ਦਿੱਲੀ ਦੇ ਬਾਰਡਰ ਤੇ ਬੈਠ ਕੇ ਲੜ ਕੇ ਆਇਆ ਹੈ ਉਹਦੇ ਘੱਟੋ ਘੱਟ ਇਸ ਗੱਲ ਦੀ ਕਸਮ ਖਾਵੇ ਕਿ ਅਸੀਂ ਸੈਲੋ ਦੇ ਅੰਦਰ ਕਿਸੇ ਕੀਮਤ ਦੇ ਉੱਤੇ ਆਪਦੀ ਫਸਲ ਨਹੀਂ ਵੇਚਾਂਗੇ। ਤੁਹਾਡਾ ਉੱਥੇ ਜਾ ਕੇ ਮੱਛਰਾਂ ਤੋਂ ਮਾਸ ਕਢਵਾਉਣਾ, ਬਿਮਾਰ ਹੋਣਾ, ਤਕਲੀਫਾਂ ਝੱਲਣੀਆਂ, ਢੂਈਆਂ ਰਗੜਾਉਣ ਦਾ ਤਾਂ ਹੀ ਫਾਇਦਾ ਹੈ। ਲਗਭਗ 13 ਮਹੀਨੇ ਬੈਠ ਕੇ ਅੰਦੋਲਨ ਕਰਨ ਦਾ ਤਾਂ ਹੀ ਫਾਇਦਾ ਹੈ ਜੇਕਰ ਅੱਜ ਤੁਸੀਂ ਇਹਦਾ ਵਿਰੋਧ ਕਰਦੇ ਹੋ। ਅਗਰ ਇਹਦਾ ਵਿਰੋਧ ਨਹੀਂ ਕਰਦੇ ਤਾਂ ਫਿਰ ਤੁਸੀਂ ਸਮਝ ਲਓ ਉੱਥੇ ਵੀ ਜਿਹੜਾ ਬੈਠੇ ਆ ਉਹ ਵੀ ਲੋਕਾਂ ਦੇ ਵਿੱਚ ਸਾਹਮਣੇ ਸਾਡੀ ਇਹੀ ਗੱਲ ਜਾਏਗੀ ਕਿ ਐਵੇਂ ਮੂਰਖਾਂ ਦੀ ਤਰ੍ਹਾਂ ਉੱਥੇ ਬੈਠ ਕੇ ਅਸੀਂ ਆ ਗਏ ਆ। ਉਹ ਭਾਵੇਂ ਅਸੀਂ ਮੰਗ ਮਨਾ ਲਈ, ਲੇਕਿਨ ਟੇਢੇ ਢੰਗ ਦੇ ਨਾਲ ਉਹ ਫੈਸਲਾ ਇੱਥੇ ਲਾਗੂ ਕੀਤਾ ਜਾ ਰਿਹਾ ਹੈ। ਉਸੇ ਤਰੀਕੇ ਦੇ ਨਾਲ ਸਰਕਾਰੀ ਮੰਡੀ ਦੇ ਪੈਰਲਲ ਪ੍ਰਾਈਵੇਟ ਮੰਡੀ ਲਿਆਂਦੀ ਜਾ ਰਹੀ ਹੈ। ਸੋ ਸਾਡੀ ਅਪੀਲ ਹੈ ਸਾਰੇ ਇਸ ਗੱਲ ਲਈ ਤਕੜੇ ਹੋਵੋ। ਆਪਾਂ ਨੂੰ ਅੰਦੋਲਨ ਕਰਨਾ ਪਿਆ ਤੇ ਕਰਨ ਲਈ ਤਿਆਰੀ ਕਰੀਏ ਔਰ ਕਸਮ ਖਾਈਏ ਕਿ ਉੱਥੇ ਬਿਲਕੁਲ ਸੈਲੇਜ ਦੇ ਵਿੱਚ ਅਨਾਜ ਨਹੀਂ ਲੈ ਕੇ ਜਾਵਾਂਗੇ। ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਕਿਸੇ ਕਿਸਮ ਦਾ ਕੋਈ ਡਿਸਪਿਊਟ ਨਾ ਪੈਦਾ ਹੋਵੇ ਉਦੋਂ ਪਹਿਲਾਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰੋ। 7 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਪੱਤਰਕਾਰਾਂ ਦੇ ਨਾਲ ਮਿਲਣੀ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਤੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਸਨ। ਉਹਨਾਂ ਨੇ ਵਿਸਾਖੀ ਮੌਕੇ ਤਖਤ ਸਾਹਿਬ ਦੇ ਆਲੇ-ਦੁਆਲੇ ਫਲੈਗ ਮਾਰਚ ਅਤੇ ਪੁਲਿਸ ਦਾ ਘੇਰਾ ਵਧਾਉਣ ਦੀ ਨਿੰਦਾ ਕੀਤੀ ਸੀ ਅਤੇ ਵਿਸਾਖੀ ਮੌਕੇ ਮਾਹੌਲ ਤਣਾਅਪੂਰਨ ਨਾ ਕਰਨ ਦੀ ਨਸੀਹਤ ਦਿੱਤੀ ਸੀ। ਇਸ ਦੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਨੇ ਵਾਰਿਸ ਪੰਜਾਬ ਦੇ ਮੁਖੀ ਨੂੰ ਸਰੈਂਡਰ ਕਰਨ ਦੀ ਅਪੀਲ ਵੀ ਕੀਤੀ ਸੀ, ਜਿਸ ਦਾ ਬੀਜੇਪੀ ਦੇ ਆਗੂ ਆਰਪੀ ਸਿੰਘ ਨੇ ਸਵਾਗਤ ਕੀਤਾ ਹੈ। ਪਰ ਨਾਲ ਹੀ ਉਹਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਅਜਨਾਲਾ ਹਿੰਸਾ ਨੂੰ ਲੈ ਕੇ ਅਹਿਮ ਸਵਾਲ ਵੀ ਪੁੱਛਿਆ ਹੈ। ਬੀਜੇਪੀ ਦੇ ਸੀਨੀਅਰ ਆਗੂ ਆਰਪੀ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਹੈ ਕਿ ਅਜਨਾਲਾ ਹਿੰਸਾ ਨੂੰ ਲੈ ਕੇ ਤੁਸੀਂ ਜਿਹੜੀ 16 ਮੈਂਬਰੀ ਕਮੇਟੀ ਬਣਾਈ ਸੀ ਉਸ ਨੂੰ ਜਨਤਕ ਕਦੋਂ ਕਰੋਗੇ। ਸੰਗਤ ਇਸ ਦਾ ਇੰਤਜ਼ਾਰ ਕਰ ਰਹੀ ਹੈ। ਦੱਸਦੀ ਕਿ ਅਜਨਾਲਾ ਘਟਨਾ ਤੋਂ ਬਾਅਦ ਜਥੇਦਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਲਿਜਾਏ ਜਾ ਸਕਦੇ ਹਨ, ਇਸ ਨੂੰ ਲੈ ਕੇ ਕੀ ਮਰਿਆਦਾ ਹੋਣੀ ਚਾਹੀਦੀ ਹੈ, ਉਸ ਤੇ ਇੱਕ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਸੀ। ਬੀਜੇਪੀ ਦੇ ਆਗੂ ਆਰਪੀ ਸਿੰਘ ਇਸ ਤੇ ਹੀ ਜਥੇਦਾਰ ਨੂੰ ਸਵਾਲ ਪੁੱਛ ਰਹੇ ਹਨ ਕਿ ਜਥੇਦਾਰ ਇਸ ਰਿਪੋਰਟ ਨੂੰ ਜਨਤਕ ਕਦੋਂ ਕਰਨਗੇ ਅਤੇ ਫੈਸਲਾ ਲੈਣਗੇ। ਸਾਫ਼ ਹੈ ਕਿ ਬੀਜੇਪੀ ਰਿਪੋਰਟ ਦੇ ਜ਼ਰੀਏ ਜਥੇਦਾਰ ਸਾਹਿਬ ਨੂੰ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਘੇਰਨਾ ਚਾਹੁੰਦੀ ਹੈ ਤਾਂ ਕਿ ਅਜਨਾਲਾ ਘਟਨਾ ਤੇ ਜਥੇਦਾਰ ਅਤੇ ਐਸਜੀਪੀਸੀ ਦੁਬਿਧਾ ਵਿੱਚ ਫਸ ਜਾਵੇ। ਇਸ ਤੋਂ ਪਹਿਲਾਂ ਵੀ ਆਰਪੀ ਸਿੰਘ ਬੀਜੇਪੀ ਵੱਲੋਂ ਐਸਜੀਪੀਸੀ ਤੇ ਸਵਾਲ ਚੁੱਕਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਜਦੋਂ ਈਸਾਈ ਭਾਈਚਾਰੇ ਨੇ ਸਿਆਸੀ ਪਾਰਟੀ ਬਣਾਉਣ ਦਾ ਫੈਸਲਾ ਲਿਆ ਸੀ ਤਾਂ ਉਦੋਂ ਵੀ ਆਰਪੀ ਸਿੰਘ ਨੇ ਐਸਜੀਪੀਸੀ ਤੇ ਸਵਾਲ ਚੁੱਕੇ ਸਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿਛਲੇ ਦਿਨੀ ਰਿਲੀਜ਼ ਹੋਏ ਸਿੱਧੂ ਦੇ ਨਵੇਂ ਗਾਣੇ ਨੂੰ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸਿੱਧੂ ਦੀ ਇਹ ਪ੍ਰਾਪਤੀ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਸਿੱਧੂ ਨੂੰ ਮਾਰ ਕੇ ਸਮਝ ਰਹੇ ਹਨ ਕਿ ਉਹਨਾਂ ਨੇ ਸਿੱਧੂ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਾਇਦ ਸਿੱਧੂ ਪਹਿਲਾਂ ਹੀ ਹਰ ਇੱਕ ਦੇ ਦਿਲ ਵਿੱਚ ਵਸ ਕੇ ਨੇ ਡੂੰਘੇ ਰਿਸ਼ਤੇ ਬਣਾ ਗਿਆ ਸੀ ਤਾਂ ਜੋ ਉਸਦੇ ਮਗਰੋਂ ਉਸਦੇ ਮਾਂ-ਬਾਪ ਨੂੰ ਉਸਦੀ ਕਮੀ ਨਾ ਮਹਿਸੂਸ ਹੋਵੇ। ਹੁਣ ਕੱਲ੍ਹ ਵਾਲਾ ਗਾਣਾ ਹੀ ਤੁਹਾਡੇ ਉੱਤੇ ਲਾ ਲਓ। ਜੇ ਆਪਾਂ ਦੇਖੀਏ ਗਾਣਾ ਇੰਨਾ ਪਪੂਲਰ ਹੋਇਆ, ਉਹਦੀ ਇੱਕ ਵਜ੍ਹਾ ਹੈ ਜਿੱਥੇ ਇੱਕ ਵਧੀਆ ਮੈਟਰ, ਇੱਕ ਵਧੀਆ ਮੈਸੇਜ ਨੂੰ ਚੁਣਿਆ ਗਿਆ ਟੀਮ ਵੱਲੋਂ, ਉੱਥੇ ਨਾਲ ਇਸ ਵੀ ਲੋਕਾਂ ਨੇ ਇਸ ਚੀਜ਼ ਨੂੰ ਸਰਕਾਰ ਦੇ ਮੂੰਹ ਵਿੱਚ ਪੇੜ ਵੀ ਹੈ ਵੀ ਸਿੱਧੂ ਤੁਹਾਡੇ ਲਈ ਪੁਰਾਣਾ ਹੋ ਸਕਦਾ ਹੈ ਪਰ ਅਸੀਂ ਹਲੇ ਉਹਦੇ ਭਰਾ ਉਹਦੇ ਨਾਲ ਖੜੇ ਹਾਂ। ਪਹਿਲੇ 15 ਮਿੰਟਾਂ ਦੇ ਵਿੱਚ ਮਿਲੀਅਨ ਕ੍ਰਾਸ ਕਰਕੇ ਲੋਕਾਂ ਨੇ ਸਰਕਾਰ ਨੂੰ ਦੱਸਿਆ ਤੁਸੀਂ ਮੁੱਦੇ ਨੂੰ ਦੱਬਣ ਦੀ ਗੱਲ ਨਾ ਕਰੋ, ਤੁਸੀਂ ਜਸਟਿਸ ਦੀ ਗੱਲ ਕਰੋ। ਅਸੀਂ ਨਹੀਂ ਕਹਿੰਦੇ ਕਿਸੇ ਬੇਦੋਸ਼ੀ ਦੇ ਗਲਫਾ ਪਾ ਦਿਓ, ਅਸੀਂ ਤੁਹਾਨੂੰ ਕੇਵਲ ਇਨਵੈਸਟੀਗੇਸ਼ਨ ਲਈ ਕਹਿ ਰਹੇ ਹਾਂ ਵੀ ਸਾਡੇ ਕਹਿਣ ਤੇ ਆਹ ਬੰਦੇ 4 ਸ਼ਾਮਲ ਕਰ ਲਓ ਤੇ ਇਹਨਾਂ ਦੀ ਤਫਤੀਸ਼ ਢਿਲਾਈ ਨਾ ਕਰੋ। ਆਹੀ ਗੱਲ ਹੈ। ਤੁਹਾਨੂੰ ਲੱਗਦਾ ਨਿਰਦੋਸ਼ ਹੈ, ਛੱਡ ਦਿਓ। ਅਸੀਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆ, ਪਰ ਜੇ ਤੁਸੀਂ ਨਾ ਮੰਨੇ ਤਾਂ ਬੇੜਾ ਤੁਹਾਡਾ ਵੀ ਆ ਜਾਊਗਾ। ਇੱਥੇ ਸਦੀਵੀ ਕੁਰਸੀਆਂ ਤੇ ਕਦੇ ਕੋਈ ਨਹੀਂ ਟਿਕਿਆ, ਸਰਕਾਰਾਂ ਆਉਂਦੀਆਂ ਰਹੀਆਂ ਨੇ, ਜਾਂਦੀਆਂ ਰਹੀਆਂ ਨੇ। ਵੱਡੇ ਹੋ ਤੁਰ ਕੇ ਇੱਥੋਂ ਤਾਂ ਤੁਸੀਂ ਵੀ ਰੱਬ ਦੇ ਖੌਫ ਤੋਂ ਡਰੋ ਥੋੜਾ ਜਿਹਾ। ਤੁਸੀਂ ਚੌਂਕਾਂ 'ਚ ਖੜ ਕੇ ਸਵਾਨੀ ਨਾਥਨ ਨੂੰ ਰਿਪੋਰਟ ਦੀਆਂ ਕਹਿੰਦੇ ਹੁੰਦੇ ਸੀ ਪੌਣੇ 800 ਰੁਪਇਆ ਦੇਤਾ, ਪਰ ਹੁਣ ਤੂੰ ਦੇ। ਹੁਣ ਤਾਂ ਕਣਕ ਵੀ ਕਿਸਾਨਾਂ ਦੀ ਗੜਿਆਂ ਨੇ ਪੁੱਟਤੀ, ਚਾਰ ਤੂੜੀ ਵੀ ਹੈ ਨਹੀਂ ਲੋਕਾਂ ਕੋਲੇ। ਕਣਕ ਦੀ ਤਾਂ ਗੱਲ ਛੱਡੋ।
ਹੁਣ ਸਵਾਮੀਨਾਥਨ ਦੀ ਰਿਪੋਰਟ ਕਰਦੇ ਲਾਗੂ। ਫਿਰ ਹੁਣ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਤੁਹਾਡਾ ਪੇਸ਼ਾ ਹੈ, ਤੁਸੀਂ ਗੱਲਾਂ ਨਾਲ ਭਰਮਾ ਸਕਦੇ ਹੋ, ਲੋਕਾਂ ਨੂੰ ਹਸਾ ਸਕਦੇ ਹੋ, ਪਰ ਹਕੀਕਤ ਨੂੰ ਅਮਲੀ ਜਾਮਾ ਪਹਿਚਾਉਣਾ ਬਹੁਤ ਦੂਰ ਦੀ ਗੱਲ ਹੁੰਦੀ ਹੈ। ਹੁਣ ਆਏ ਹੋ ਤਾਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਜਾਇਓ। ਗੱਪ ਬਹੁਤ ਮਾਰ ਲਏ, ਹੁਣ ਕੰਮ ਕਰਨ ਦਾ ਵੇਲਾ ਹੈ, ਕਰੋ। ਬਸ ਮੈਂ ਬਾਕੀ ਜਿਹੜੀਆਂ ਮੋਟੀਆਂ ਗੱਲਾਂ ਤੁਹਾਡੇ ਨਾਲ ਦੱਸਦੀਆਂ, ਮੈਨੂੰ ਜ਼ਿਆਦਾ ਇਤਰਾਜ਼ ਲਾਰੈਂਸ ਦੀ ਵੀਡੀਓ ਦੇ ਉੱਤੇ ਹੈ ਵੀ ਇਹ ਪ੍ਰਮੋਟ ਕਰ ਰਹੇ ਨੇ ਆਪਣੇ ਬਰਾਬਰ, ਆਪਣੇ ਵਰਸ, ਕਿਉਂਕਿ ਦੀਪ ਸਿੱਧੂ ਦੀ ਵਰਸੀ ਆਉਂਦੀ ਹੈ, ਰੀਨਾ ਰਾਏ ਦੀ ਵੀਡੀਓ ਆਉਂਦੀ ਹੈ, ਸਾਡੀ ਬੱਚੇ ਦੀ ਵਰਸੀ ਆਉਂਦੀ ਹੈ, ਲਾਰੈਂਸ ਦੀ ਵੀਡੀਓ ਆਉਂਦੀ ਹੈ, ਔਰ ਬੜੀਆਂ ਸੋਚੀਆਂ ਸਮਝੀਆਂ ਜਾਣੀਆਂ ਤਿਆਰੀ ਨਾਲ ਇਹ ਚੀਜ਼ਾਂ ਲਾਂਚ ਕੀਤੀਆਂ ਜਾਂਦੀਆਂ ਨੇ। ਇਹਨਾਂ ਨੂੰ ਤੁਸੀਂ ਵੀ ਸਮਝਿਓ। ਆ ਤੁਹਾਡੇ ਨਾਲ ਅੱਧਾ ਘੰਟਾ ਜਿਹੜੀ ਆਪਾਂ ਡਿਸਕਸ ਕਰਦੇ ਹਾਂ ਨਾ, ਮਕਸਦ ਇੱਕੋ ਹੀ ਹੈ, ਜੋ ਮੈਂ ਸੋਚ ਰਿਹਾ ਤੁਹਾਨੂੰ ਵੀ ਪਤਾ ਲੱਗੇ ਆਪਾਂ ਖੜੇ ਕਿੱਥੇ ਨੇ, ਕੀ ਪੱਲੇ ਪਾਇਆ ਆਪਾਂ ਨੇ ਹੁਣ ਤੱਕ। ਹਾਲੇ ਤੱਕ ਕਿ ਸਾਡਾ ਕਸੂਰ ਨਹੀਂ ਦੱਸ ਸਕੇ, ਸਾਡਾ ਕਸੂਰ ਕੀ ਸੀ, ਸਾਨੂੰ ਕਿਉਂ ਮਾਰਿਆ ਗਿਆ। ਐਨਸੀਈਆਰਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ਵਿੱਚ ਸਿੱਖਾਂ ਸੰਬੰਧੀ ਗਲਤ ਜਾਣਕਾਰੀ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਬਾਦਲ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਐਨਸੀਈਆਰਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਗਲਤ ਜਾਣਕਾਰੀ ਸ਼ਾਮਲ ਕਰਨ ਤੇ ਇਤਰਾਜ਼ ਜ਼ਾਹਰ ਕੀਤਾ ਹੈ। ਸਾਨੂੰ ਇਸ ਗੱਲ ਦਾ ਰੋਸ ਸ਼ਿਕਵਾ ਵੀ ਆ ਤੇ ਗੁੱਸਾ ਵੀ ਆ ਕਿ ਸਿੱਖ ਕੌਮ ਨੂੰ ਇਸ ਦੇਸ਼ ਦੇ ਵਿੱਚ ਉਹਦਾ ਆਕਸ ਵਿਗਾੜ ਕੇ, ਉਹਨੂੰ ਦੇਸ਼ ਵਿਰੋਧੀ ਹੋ ਗਰਦਾਨ ਕੇ ਰਾਜਸੀ ਲਾਹੇ ਲੈਣ ਲਈ ਆਜ਼ਾਦ ਭਾਰਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਗਈਆਂ, ਉਹਨਾਂ ਦਾ ਨਤੀਜਾ ਭਾਵੇਂ ਇਹ ਚਾਲਾਂ ਚੱਲਣ ਵਾਲੀਆਂ ਰਾਜਸੀ ਪਾਰਟੀਆਂ ਨੂੰ ਪਹਿਲਾਂ ਭੁਗਤਣਾ ਪਿਆ, ਕਾਂਗਰਸ ਪਾਰਟੀ ਨੇ ਚੱਲੀਆਂ ਸੀ, ਉਸੇ ਰਾਹ ਤੇ ਅੱਜ ਦੀ ਸੱਤਾਧਾਰ ਧਿਰ ਨੇ ਐਨਸੀਈਆਰਟੀ ਦੀਆਂ ਪੁਸਤਕਾਂ ਦੇ ਵਿੱਚ ਜਿਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਗਰਦਾਨ ਕੇ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਆ। ਮੈਂ ਸਮਝਦਾ ਉਹੀ ਸਾਜ਼ਿਸ਼ਾਂ ਨੇ ਜਿਹੜੀਆਂ ਸਾਜ਼ਿਸ਼ਾਂ ਪੰਜਾਬ ਦੇ ਅਮਨ, ਭਾਈਚਾਰੇ ਤੇ ਸਦਭਾਵਨਾ ਨੂੰ ਲਾਂਭੂ ਲਾਉਣ ਲਈ ਪਿਛਲੇ ਸਮੇਂ ਰਚੀਆਂ ਜਾਂਦੀਆਂ ਰਹੀਆਂ। ਸਾਨੂੰ ਇਸ ਗੱਲ ਦਾ ਦੁੱਖ ਆ ਕਿ ਐਨਸੀਈਆਰਟੀ ਦੀਆਂ ਪੁਸਤਕਾਂ ਦੇ ਵਿੱਚ ਅੱਜ ਦੀ ਸੱਤਾਧਿਰ ਪਾਰਟੀ ਨੂੰ ਚਾਹੀਦਾ ਤਾਂ ਸੀ ਉਹਨਾਂ ਸਾਜ਼ਿਸ਼ਾਂ ਨੂੰ ਨੰਗਾ ਕਰਕੇ ਰੱਖਣ ਦਾ, ਜਿਨ੍ਹਾਂ ਦਾ ਜ਼ਿਕਰ ਉਸ ਸਮੇਂ ਦੇ ਗਵਰਨਰ ਮਿਸਟਰ ਪਾਂਡੇ ਨੇ ਆਪਣੀ ਲਿਖੀ ਪੁਸਤਕ ਦੇ ਵਿੱਚ ਕੀਤਾ ਸੀ। ਔਰ ਉਸ ਸਮੇਂ ਜਿਹੜੇ ਆਈਜੀ ਬਾਰਡਰ ਸੀ ਮਿਸਟਰ ਸ਼ਰਮਾ, ਜਿਨ੍ਹਾਂ ਨੇ ਆਪਣਾ ਅਹੁਦਾ ਤਿਆਗਤਾ ਸੀ ਕਿ ਇੱਕ ਸਾਜ਼ਿਸ਼ਾਂ ਨੇ, ਇੱਕ ਸੋਚ ਆ, ਇੱਕ ਕੁਝ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਲਾਂਭੂ ਲਾਉਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਮਤਲਬ ਪਾਂਡੇ ਸਾਹਿਬ ਦੀ ਪੁਸਤਕ ਵਿੱਚ ਲਿਆਂਦੇ ਸੱਚ ਨੂੰ, ਇਹਨਾਂ ਸਾਜ਼ਿਸ਼ਾਂ ਨੂੰ ਨੰਗਾ ਕਰਨ ਦੀ ਥਾਂ ਉਸ ਸਮੇਂ ਦੇ ਆਈਜੀ ਬਾਰਡਰ ਸਿਕਿਉਰਿਟੀ ਵੱਲੋਂ ਲਿਆਂਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਥਾਂ ਅੱਜ ਇਹ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਆ, ਇਹ ਤਾਂ ਆਜ਼ਾਦ ਭਾਰਤ ਦਾ ਮੈਂ ਸਮਝਦਾ ਇੱਕੋ ਇੱਕ ਹਿਸਟੋਰੀਕਲ ਡਾਕੂਮੈਂਟ ਆ, ਮੋਨੂਮੈਂਟ ਆ, ਇਹ ਅਨਪ੍ਰੈਸੀਡੈਂਟਡ ਡਾਕੂਮੈਂਟ ਆ ਆਜ਼ਾਦ ਭਾਰਤ ਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕੋ ਇੱਕ ਡਾਕੂਮੈਂਟ ਆ ਜਿਹੜਾ ਰਾਜਸੀ ਧਿਰ ਨੇ ਸੱਤਾਧਾਰੀ ਧਿਰ ਦੇ ਸਰਕਾਰ ਦੇ ਸਾਹਮਣੇ ਦੋਹਾਂ ਵਿੱਚ ਆਪਸੀ ਤੌਰ ਤੇ ਜਿਹਦੇ ਤੇ ਗੱਲਬਾਤ ਹੋਈ। ਆਜ਼ਾਦ ਮਾਡਰਨ ਹਿਸਟਰੀ ਜਿਹੜੀ ਪੜ੍ਹਾਈ ਜਾ ਰਹੀ ਹੈ ਬੱਚਿਆਂ ਨੂੰ, ਬਲਕਿ ਮਾਣ ਵਾਲੀ ਗੱਲ ਦੱਸਣ ਵਾਲੀ ਸੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਐਸੀ ਪਾਰਟੀ ਆ, ਕੇਵਲ ਤੇ ਕੇਵਲ ਇੱਕ ਪਾਰਟੀ, ਕੇਵਲ ਤੇ ਕੇਵਲ ਇੱਕ ਡਾਕੂਮੈਂਟ ਉਸ ਪਾਰਟੀ ਦਾ, ਜਿਹੜਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਦੋਏ ਹਾਊਸਸ ਦੇ ਵਿੱਚ ਰੱਖਿਆ ਗਿਆ ਤੇ ਯੂਨਾਨੀ ਮਸਲੇ ਇੰਡੋਰਸ ਕੀਤਾ ਗਿਆ। ਉਸ ਸਮੇਂ ਭਾਰਤੀ ਜਨਤਾ ਪਾਰਟੀ, ਅੱਜ ਦੀ ਰੂਲਿੰਗ ਪਾਰਟੀ, ਤੇ ਕਾਂਗਰਸ ਪਾਰਟੀ, ਦੋਵੇਂ ਪਾਰਟੀਆਂ ਦੇ ਨੁਮਾਇੰਦੇ ਉਹਦੇ 'ਚ ਹਾਜ਼ਰ ਸੀ। ਤੇ ਜੇ ਡਾਕੂਮੈਂਟ ਦੇਸ਼ ਵਿਰੋਧੀ ਹੁੰਦਾ ਤਾਂ ਫਿਰ ਬੀਜੇਪੀ ਤੇ ਕਾਂਗਰਸ ਉਹਦੇ ਦਸਤਖਤ ਕਿਉਂ ਕਰਦੇ, ਉਹਨੂੰ ਯੂਨਾਨੀ ਮਸਲੇ ਪਾਸ ਕਿਉਂ ਕਰਦੇ?
ਬਲਕਿ ਇਹ ਤਾਂ ਹਿੰਦੁਸਤਾਨ ਦੇ ਇਤਿਹਾਸ ਦਾ ਇੱਕ ਮੇਜਰ ਹਿੱਸਾ ਕਿ ਦੋਵੇਂ ਮਤਲਬ ਸਮੁੱਚੇ ਦੇਸ਼ ਨੇ ਇਸ ਡਾਕੂਮੈਂਟ ਨੂੰ ਸਵੀਕਾਰਦਿਆਂ ਸਰਕਾਰੀਆ ਕਮਿਸ਼ਨ ਸਥਾਪਿਤ ਕੀਤਾ, ਜਿਹਦੇ ਆਧਾਰ ਤੇ ਸੈਂਟਰ ਸਟੇਟ ਰਿਲੇਸ਼ਨ ਰਿਵਿਊ ਹੋਏ। ਔਰ ਸਾਨੂੰ ਬਲਕਿ ਮਾਣ ਆ, ਸਾਨੂੰ ਬਲਕਿ ਗੌਰਵ ਆ, ਔਰ ਦੇਸ਼ ਦੀਆਂ ਸਾਰੀਆਂ ਰੀਜਨਲ ਪਾਰਟੀਆਂ ਨੂੰ ਇਸ ਗੱਲ ਦਾ ਮਾਣ ਆ ਕਿ ਸਰਕਾਰੀਆ ਕਮਿਸ਼ਨ ਦੇ ਸੈਂਟਰ ਸਟੇਟ ਰਿਵਿਊ ਕਰਨ ਦੇ ਫੈਸਲੇ ਤੋਂ ਬਾਅਦ ਇਸ ਮੁਲਕ ਦੇ ਵਿੱਚ ਧਾਰਾ 356 ਦੇ ਤਹਿਤ ਬਹੁਤ ਘੱਟ ਧਾਰਾ 356 ਦੀ ਵਰਤੋਂ ਹੋਈ ਤੇ 356 ਵਰਤਣ ਵਾਲੀਆਂ ਸਰਕਾਰਾਂ ਨੂੰ ਵਾਪਸ ਫੈਸਲੇ ਲੈਣੇ ਪਏ। ਬਿਹਾਰ ਦੀ ਸਰਕਾਰ ਤੋੜੀ ਸੀ ਤੇ ਵਾਪਸ ਲੈਣਾ ਪੈ ਗਿਆ ਸੀ। ਸੋਨੀਪਤ ਦੀ ਇੱਕ ਮਸਜਿਦ ਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਰਮਜ਼ਾਨ ਦੌਰਾਨ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਲੋਕਾਂ ਤੇ ਹਮਲਾ ਕੀਤਾ ਹੈ। ਇਸ ਦੌਰਾਨ ਮਸਜਿਦ ਦੀ ਵੀ ਭੰਨਤੋੜ ਕੀਤੀ ਗਈ। ਪੁਲਿਸ ਨੇ 18 ਨਾਮੀ ਵਿਅਕਤੀਆਂ ਸਮੇਤ 19 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸੋਨੀਪਤ ਦੇ ਪਿੰਡ ਸਾਂਦਲ ਕਲਾਂ ਦਾ ਹੈ। ਇੱਥੇ ਮੁਸਲਿਮ ਭਾਈਚਾਰੇ ਨੇ ਪਿੰਡ 'ਚ ਹੀ ਨਮਾਜ਼ ਅਦਾ ਕਰਨ ਲਈ ਇੱਕ ਛੋਟੀ ਮਸਜਿਦ ਬਣਾਈ ਹੈ। ਦੋਸ਼ ਹੈ ਕਿ 15 ਤੋਂ 20 ਹਥਿਆਰਬੰਦ ਹਮਲਾਵਰਾਂ ਨੇ ਦੇਰ ਰਾਤ ਨਮਾਜ਼ ਅਦਾ ਕਰ ਰਹੇ ਸ਼ਰਧਾਲੂਆਂ ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਨੌਜਵਾਨ ਪਿੰਡ ਦੇ ਹੀ ਦੱਸੇ ਜਾ ਰਹੇ ਹਨ। ਹਮਲੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੋਸ਼ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਮਸਜਿਦ ਵਿੱਚ ਵੀ ਭੰਨਤੋੜ ਕੀਤੀ। सोनीपत वड्डी इंडस्ट्रियल एरिया थाना पुलिस ने मामला दर्ज करके जांच शुरू कर दी है। जी नमाज पढ़ रहे थे और इधर से 5-10 लड़के मारना शुरू कर दिया। अच्छा जी। और फिर बाहर भी हमारे मुस्कुराते यानी औरतें बचाने लगी, औरतों के भी बड़ी अम्मा बूढ़ी अम्मा जो भी थी ये लड़कियां उनके भी मारा। अच्छा क्यों झगड़ा हुआ ये? झगड़ा तो जी ऐसी कोई बात हुई नहीं। अगर कोई हम पहले कभी हुई नहीं, ऐसा कुछ तो हुआ ही नहीं। तो ऐसे आना आए और मारना शुरू कर दिया। तो औरतें भी लड़कियां भी बचाने पड़ी तो उनके ऊपर भी मार करिएगी। अच्छा कौन है गांव के रहने वाले हैं? जी जी वे गाँव के रहने। अच्छा किस धर्म से ताल्लुकात रखते हैं बताओ? हिंदू है या फिर आप? जी जी शायद हिंदू है। अच्छा